मेरी बद के बाल उत्ते बड़ा तौबा मेरी अल्लाह अल्लाह पाक माफ करे ਇਹਦਾ वक्त ना लिया और मां पुत्र नहीं से संभालते भी ये मैं कितने चौकते जाऊँ ਇਹਦਾ वक्त से दोस्तों इस वीडियो ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਸਾਡਾ ਦੇਸ਼ ਪੰਜਾਬ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਜਿਹੜੀ ਨਾਲ ਘੰਟੀ ਬਣੀ ਹੈ ਉਹਨੂੰ ਕਲਿੱਕ ਲਾਜ਼ਮੀ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸ਼ੁਕਰੀਆ। ਸਾਡੇ ਨਾਲ ਅੱਜ ਇੱਕ ਬਜ਼ੁਰਗ ਮੌਜੂਦ ਨੇ, ਉਹਨਾਂ ਦੇ ਨਾਲ ਦੋਸਤੋ ਅਸੀਂ ਅੱਜ ਗੱਲ ਕਰਾਂਗੇ ਪਾਰਟੀਸ਼ਨ ਸਟੋਰੀ ਤੇ। ਪਾਰਟੀਸ਼ਨ 1947 ਵੰਡ ਪੰਜਾਬ ਦੇ ਉਹ ਕਿੱਥੇ ਪੈਦਾ ਹੋਏ, ਉਹ ਤੁਹਾਡੇ ਜਿਹੜਾ ਪਿੰਡ ਸੀ ਉਹਦੇ ਨਾਲ ਜਿਹੜੇ ਪਿੰਡ ਉਹਨਾਂ ਦਾ ਕੀ ਪਤਾ ਹੈ? ਆ ਛੋਟੇ ਛੋਟੇ ਬਾਹਰ ਸੜਨੇ ਜਿਵੇਂ ਜਿਵੇਂ ਲੋਕ ਮਾਲ ਡੰਗਰ ਲੈ ਕੇ ਬੈਠਾ ਹਾਂਜੀ, ਉਹਨਾਂ ਦੋ ਚਾਰ ਬਸਤੀਆਂ ਦੇ ਨਾਮ ਦੱਸੋ। ਆਪਣਾ ਇੱਕ ਨਾਲੇ ਮੱਲਾ ਵਾਲਾ ਉਹ ਡਰੇਂਡਾ ਪਿੰਡ ਹਾਂਜੀ, ਤੇ ਉਹਦਾ ਨਾਲ ਵਕੀਲ ਵਾਲੀ ਬਸਤੀ ਬਾਈ ਦੀ। ਅੱਛਾ ਜੀ। ਇਸ ਤਰ੍ਹਾਂ ਇੱਕ ਹੋਰ ਬਸਤੀ ਚੇਂਦੀ ਵਾਲਾ, ਉਹ ਇਸ ਤਰ੍ਹਾਂ ਕਰਦੇ ਨੂੰ ਛੋਟੀਆਂ ਛੋਟੀਆਂ ਬਸਤੀਆਂ ਮਤਲਬ ਛੋਟੇ ਛੋਟੇ ਪਿੰਡ। ਜੀ ਜੀ ਬਿਲਕੁਲ ਠੀਕ। ਹਾਂ ਤੇ ਇਹ ਜਿਹੜੇ ਵੇਖੇ ਉਹ ਟਾਈਮ ਦੱਸਣ, ਜਿਨ੍ਹਾਂ ਦਾ ਪਤਾ ਨਹੀਂ ਉਹ ਤਾਂ ਕੀ ਦੱਸਣ ਦਾ। ਜੀ ਜੀ ਉਹ ਤਾਂ ਕੀ ਦੱਸਣੇ ਕੀ ਕਿਸੇ। ਤੇ ਉੱਥੇ ਤੁਸੀਂ ਸਕੂਲ ਵਗੈਰਾ ਜਾਣਾ ਸ਼ੁਰੂ ਹੋ ਗਏ ਤਾਂ? ਉਹ ਗੱਲ ਜਿਵੇਂ ਹੈਗਾ ਕਿ ਉਹਨੇ ਆਪਦਾ ਲੱਗ ਜੁੜੇ ਕਰਦੇ ਮਾਲ ਡੰਗਰ ਕੋਟੇ ਛੱਡਿਆ ਤੇ ਆਪਦਾ ਬੈ ਜੱਕੇ ਉਦੋਂ ਆ ਜਿਹੜੇ ਅਜਾਬ ਹੋਣ ਪਏ ਨੇ ਤਾਂ ਨਹੀਂ ਨਾ ਦੁਨੀਆ ਨੇ ਉਦੋਂ ਦੁਨੀਆ ਆਜ਼ਾਦ ਸੀ। ਜਿਹਨੂੰ 10 ਮਣ ਦਾਣੇ ਆ ਜਾਣ ਉਹਨੂੰ ਸਾਲ ਬਾਅਦ ਦੇਖਣਾ ਨਾ ਡੋਗਰ ਬਾਦਸ਼ਾਹ ਫੈਲੀਆਂ ਵਾਲੇ ਉਹਨਾਂ ਨੂੰ ਸਾਲ ਦੀ ਕਣਕ ਆ ਜਾਣੀ ਆਪਦਾ ਮਾਲ ਡੰਗਰ ਚੋ ਛੱਡਣਾ ਦੁੱਧ ਪੀ ਛੱਡਣਾ ਤੇ ਪੈ ਜਾਣਾ ਆ ਗਰਮੀਆਂ ਹੋਣ ਲੱਗੀਆਂ। ਇਹ ਤੁਹਾਡੇ ਪਿੰਡ ਜਿਹੜਾ ਤੁਹਾਡਾ ਪਿੰਡ ਸੀ ਵਸੀ ਉਹਦੇ ਵਿੱਚ ਸਿੱਖ ਜਿਹੜੇ ਨੇ ਉਹ ਵੀ ਰਹਿੰਦੇ ਸਨ? ਨਹੀਂ, ਸਾਡੇ ਪਿੰਡ ਚ ਸਿੱਖ ਕੋਈ ਨਹੀਂ ਰਹਿੰਦਾ, ਡੋਗਰ ਹੀ। ਤੇ ਆਸੇ ਪਾਸੇ ਜਿਹੜੇ ਨਾਲ ਨਾਲ ਦੇ ਪਿੰਡ ਦੱਸੇ ਨੇ ਜਿਹਨਾਂ ਦਾ ਤੁਸੀਂ ਨਾਮ ਦੱਸਿਆ ਉਹਨਾਂ ਦੇ ਵਿੱਚ? ਉਹ ਜਿਹੜੇ ਮੁੱਠਿਆਂ ਵਾਲਾ ਵਰਾੜ ਦਾ ਇੱਕ ਮੁੱਠਿਆਂ ਵਾਲਾ ਦਰਿਆਉਂ, ਫਿਰ ਵਰਾੜ ਵੱਡਿਆ ਮੁੱਠਿਆਂ ਵਾਲਾ ਉਹ ਦਰਿਆਉਂ ਉਹਨਾਂ ਨੂੰ ਚੋਖੇ ਚੋਖੇ ਪਾਣੀ ਤੇ ਪਿਛਾ। ਤੇ ਇਹ ਜਦੋਂ ਰੋਲੇ ਪਏ ਉਦੋਂ ਕੀ ਹੋਇਆ ਉਹ ਕਹਾਣੀ ਸੁਣਾਓ ਸਾਨੂੰ। ਉਹ ਰੋਲੇ ਪਾਇਆ ਵੀ ਇਹਨਾਂ ਸ਼ਹਿਰ ਦੇ ਛੱਡਣੇ ਆ ਪਾਟਿਓ ਵੀ ਪਾਟਿਓ ਕਿਉਂ ਤੁਹਾਨੂੰ ਆਪਾਂ ਤੁਹਾਨੂੰ ਕਾਲੀ ਪੈ ਗਿਆ ਤੇ ਤੁਹਾਨੂੰ ਅੱਜ ਦਰਿਆਉਂ ਪਾਰ ਛੱਡ ਜਾਈਏ। ਵੱਡੜੇ ਲੈ ਗਏ ਤੇ ਸ਼ਾਮ ਵੇਲੇ ਫੇਰ ਲਿਆ ਵੱਡੜਾ ਵਾ ਉਸੇ ਬੇੜੀ ਦੇ ਬੈਠੇ ਆਖਿਆ ਲੱਦੀ ਜਿਹੜਾ ਕੋ ਲੋਕੀ ਹੈਗਾ ਤੇ ਵਿੱਚ ਬਈ ਦਰਿਆ ਦੇ ਵਿੱਚ ਪੈ ਗਿਆ। ਚੰਦਾ ਸਿੰਘ ਕੋਲੋਂ ਆਣ ਕੇ ਚੜ੍ਹ ਗਿਆ। ਅੱਛਾ, ਤੇ ਇਹ ਤੁਹਾਨੂੰ ਪਾਕਿਸਤਾਨ ਨੂੰ ਉੱਥੋਂ ਜਦੋਂ ਆਪਣੇ ਪਿੰਡੋਂ ਨਿਕਲੇ ਫਿਰ ਕਿਸੇ ਕੈਬ ਦੇ ਵਿੱਚ ਪਹੁੰਚੇ ਜਾਂ ਸਿੱਧੇ ਹੀ ਪਾਕਿਸਤਾਨ ਆ ਗਏ? ਸਿੱਧੇ ਪਾਕਿਸਤਾਨ ਹੀ ਆ ਗਏ। ਅੱਛਾ ਕੈਂਪ ਕੋ ਨਹੀਂ ਗਏ ਅਸੀਂ ਚੰਦਾ ਸਿੰਘ ਸਿੱਧੇ ਪਿੰਡ ਚੜ੍ਹੇ। ਜਿਸ ਵੇਲੇ ਬੇੜੀ ਆਤੇ ਚਾਂਦੀ ਪਈ ਉਸ ਵੇਲੇ ਵੇਖਿਆ ਬੰਦਿਆਂ ਵੱਡਿਆਂ ਨੇ ਤਾਂ ਬੂਬੂ ਕਰ ਦਿੱਤੀ। ਅੱਗੋਂ ਢਾਲ ਲੱਗੀ ਖੜੀ, ਬੰਦਿਆਂ ਆਖਿਆ ਵੀ ਬੇੜੀ ਡੁੱਬੀ ਹੈ ਜੀ। ਅੱਗੋਂ ਫਿਰ ਬੰਦੇ ਸਾਫੇ ਬੰਨ ਕੇ ਨਿਕਲੇ, ਉਹਨਾਂ ਦਾ ਹੌਸਲਾ ਕਰੋ ਜੇ ਪਿੱਛੋਂ ਆ ਗਏ ਤਾਂ ਤੁਹਾਨੂੰ ਮਰਨ ਨਹੀਂ ਦੇ। ਫਿਰ ਬੰਦੇ ਸਾਫੇ ਬੰਨ ਕੇ ਉੱਤੋਂ ਜਾ ਕੇ ਪੈਣਾ ਕਿ ਉਹਨਾਂ ਦੀ ਬੇੜੀ ਨੂੰ ਉੱਥੇ ਲੈ ਗਏ ਜਿੱਥੇ ਢਾਲ ਨਹੀਂ ਸੀ। ਉਹ ਬੇੜਾ ਉੱਥੇ ਲੱਗਦਾ ਗਿਆ। ਰਸਤੇ ਦੇ ਵਿੱਚ ਤੁਹਾਡੇ ਉੱਤੇ ਕੋਈ ਹਮਲਾ ਸ਼ਮਲਾ ਤਾਂ ਨਹੀਂ ਹੋਇਆ? ਕੋਈ ਵੱਢ ਘਾਟ ਕੇ ਸਿੱਖਾਂ ਨੇ ਲੜਾਈ ਲੜੀ? ਨਹੀਂ, ਸਾਡੇ ਕੋਲੋਂ ਨਹੀਂ ਹੋਈ। ਅਸੀਂ ਜਦ ਚਾੜੀ ਪਾਕਿਸਤਾਨ ਗਏ ਤਾਂ ਮੁੜ ਉੱਥੇ ਕੀ ਹੋਇਆ? ਰਸਤੇ ਦੇ ਵਿੱਚ ਕੋਈ ਵੱਢ ਘਾਟ ਹੋਈ ਵੇਖੀ ਹੋਵੇ? ਨਹੀਂ, ਕੋਈ ਮਰੇ ਪਏ ਦੁਨੀਆ, ਕੋਈ ਲਾਸ਼ਾਂ ਪਈਆਂ? ਆਪਣੀਆਂ ਦਰਿਆ 'ਚ ਵੇਖੀਆਂ ਨੇ ਲੱਗੀਆਂ ਆਉਂਦੀਆਂ ਜਿਹੜੇ ਦਰਿਆ ਵਗਦਾ ਸੀ ਉਸ ਵੇਲੇ ਬੇੜੇ ਨਾਲ ਵਗਦੀਆਂ ਉਹ ਵੇਖਦੇ ਆ ਰੁੜ ਕੇ ਜਿਹੜੀਆਂ ਉੱਤੋਂ ਰੁੜ ਕੇ ਮਾਰ ਕੇ ਸੱਟ ਦੇ ਰਹੇ ਨਾ ਵਿੱਚ ਉਹ ਵਗਦੀਆਂ ਨੇ। ਸਹੀ। ਤੇ ਤੁਸੀਂ ਤੁਹਾਨੂੰ ਕਿੰਨੇ ਦਿਨ ਲੱਗੇ ਉਦੋਂ ਪਾਕਿਸਤਾਨ ਪਹੁੰਚਦੇ ਆ? ਦੂਜੇ ਦਿਨ ਅਸੀਂ ਇੱਧਰ ਆ ਗਏ। ਨਾਲ ਹੀ ਬੈਠੇ ਸਾਡਾ ਪਿੰਡ 'ਚ ਕੋਈ ਬੇੜੀਆਂ ਪਣੋ ਤੋਂ ਹੈ ਮਨੋਂ ਟੱਪ ਪਈ ਦੁਨੀਆ, ਕੋਈ ਦਰਿਆ ਨੂੰ ਪੈ ਗਿਆ, ਕੋਈ ਮਰ ਗਿਆ, ਕੋਈ ਚੜ੍ਹ ਗਿਆ। ਜਿਹੜੇ ਹਮਲੇ ਪੈਣ ਹੋ ਰਹੇ ਜੰਗਲ ਦੇ ਵਿੱਚ ਲੋਕ ਭੱਜਿਆ ਫਿਰਦਾ, ਕੋਈ ਭੁੱਖ ਮਾਰਦਾ, ਕੋਈ ਬੜਾ ਔਖਾ ਵੇਲਾ ਸੀ। ਔਰ ਮਾਂ ਪੁੱਤਰ ਨੂੰ ਨਹੀਂ ਸੀ ਸੰਭਾਲਦੇ ਵੀ ਇਹ ਹੁਣ ਕਿੱਥੇ ਚੁੱਕਦੇ ਜਾਣ। ਇਹਦਾ ਵਕਤ ਸੀ। ਅੱਲਾਹ ਪਾਕ ਉਹਦਾ ਵਕਤ ਵਿਖਾਵੇ ਨਾ ਕਿਸੇ। ਉਹ ਉਦੋਂ ਹੀ ਸਨ ਬੰਦੇ ਜਿਹੜੇ ਕੱਢ ਗਏ ਸਨ। ਤੇ ਦੁਬਾਰਾ ਕਦੇ ਪਿੰਡ ਜਾਣ ਦਾ ਸ਼ੌਕ ਨਹੀਂ ਹੈ ਵੀ ਯਾਰ ਮੈਂ ਪਿੱਛੇ ਜਾ ਕੇ ਜਾਣਾ ਸੀ ਵੀ ਆਸ਼ਾ ਦਾ ਲਟਾ ਪਟਾ ਬੈਠੇ ਤੇ ਮੋੜੋ ਦੇ ਪਾਕਿਸਤਾਨ ਬਣ ਗਿਆ। ਮੁੜ ਗਏ ਨਾ ਮੁੜੋ ਤੇ ਕੀ ਲੈਣ ਜਾਣਾ ਸੀ, ਕਬਜ਼ਾ ਹੋ ਗਿਆ, ਦਰਿਆ ਖਿੱਲ ਗਿਆ ਤਾਂ ਅਸੀਂ ਉਹ ਲੈਟਾ ਉਹ ਜਮਾਇਆ ਗਿਆ। हमने कल
ਤੇ ਫਿਰ ਇਧਰ ਆ ਕੇ ਕਿਵੇਂ ਸੈੱਟ ਹੋਏ, ਕੀ ਬਣਿਆ ਇਧਰ ਆ ਕੇ ਇਹ ਕਿਸ ਤਰ੍ਹਾਂ ਤਰ੍ਹਾਂ? ਕਿ ਆਪਦੇ ਭੈਣਾਂ ਭਰਾਵਾਂ 'ਚ ਬਹਿ ਗਏ ਉੱਥੇ ਵੱਡੇ ਵਾਲੇ, ਉੱਥੇ ਆਪਦਾ ਬਹਿ ਕੇ ਆਪਦੀ ਰੋਟੀ ਕਮਾਈ ਗਿਆ। ਹੌਲੀ 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 ਇਹਦਾ ਪਾਪ ਟਾਈਮ ਚੰਗਾ ਹੀ ਬਣਾ ਲਿਆ। ਲੋਕ ਚੰਗੇ ਸਨ, ਬਾਦਸ਼ਾਹ ਬਣ ਗਏ, ਉਹਨਾਂ ਦੀ ਬਰਕਤ ਵਾਲੀ ਕੀਤੀ ਗਈ, ਆਪਦਾ ਟੁੱਕਰ ਬਣਾ ਨੇ ਬਣਾ। ਤੇ ਇਸ ਪਿੰਡ 'ਚ ਕਿਵੇਂ ਪਹੁੰਚੇ ਜੀ ਫਿਰ? ਇੱਥੇ ਮੇਰੇ ਪੁਣਤੀ ਵੇਸ਼ ਉਹਨਾਂ ਸਾਨੂੰ ਫੌਜ ਆ ਸੀ ਕਿ ਬਾਹਰ ਲੈ ਕੇ ਸੀ ਇੱਥੇ ਉਹਨੇ ਆ ਕੇ ਮੇਰੇ ਕੋਲ ਸਹੀ। ਤੇ ਹੁਣ ਕਦੀ ਉਧਰ ਜਾਣ ਦਾ ਕੋਈ ਕੀ ਨਾ ਹੀ ਨਾ ਜਿਸ ਕੁੜੀਆਂ ਵੀ ਲਾਸ਼ਾਂ ਵਿੱਚ ਕਿਨੂੰ ਕੁੜੀ ਦੇ ਵਤਨ ਨਾਲੋਂ ਐਵੇਂ ਚੰਗੇ। ਅੱਲਾ ਮਾਫ करे तू कुछ वेख्या नहीं ना, मां मार के जो छोरी बन के मरी वो भी तो बद्दी हुई। ये वक्त वेखे बेपा आशीरी बद के बाल उत्ते बदा तौबा मेरी अल्लाह पाक माफ करे, ये वक्त ना लिया।